ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਜੋ ਪਹਿਲੇ ਸੈਗਮੈਂਟ ਦੇ ਵਿੱਚ ਜੋ ਪਹਿਲਾ ਇਸ਼ੂ ਸੀ ਉਹ ਇਹ ਸੀ ਕਿ ਕਰਤਾਰਪੁਰ ਕੋਰੀਡੋਰ ਭਾਰਤ ਨੇ ਹਰ ਇੱਕ ਸਿੱਖ ਨੂੰ ਸੰਭਾਵੀ ਅੱਤਵਾਦੀ ਗਰਦਾਨਿਆ। ਇਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਬਹੁਤ ਹੀ ਵਧੀਆ ਵਿਚਾਰ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੇ ਕੀਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਹੁਣ ਆਪਾਂ ਜੋ ਅਗਲਾ ਅੱਜ ਦਾ ਟੌਪਿਕ ਹੈ ਉਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो ਅਸੀਂ ਮਾਫੀ ਚਾਹੁੰਦੇ ਹਾਂ ਕਿ ਪਹਿਲਾ ਸੈਗਮੈਂਟ 2 ਪਾਰਟਸ ਦੇ ਵਿੱਚ ਹੋਇਆ ਕਿਉਂਕਿ ਲਾਈਵ ਸਟ੍ਰੀਮ ਇੰਟਰਪਟ ਹੋਈ ਇੱਕਦਮ, ਔਰ ਹੁਣ ਅਸੀਂ ਜਿਹੜਾ ਦੂਸਰਾ ਸੈਗਮੈਂਟ ਮਾਰਕ ਕੀਤਾ ਹੋਇਆ ਸੀ ਬੇਸ਼ੱਕ ਉਹਦੀ ਕੰਟੀਨਿਊਟੀ ਦਾ ਜਿਹੜਾ ਥੀਮ ਹੈ ਜਿਵੇਂ ਪਹਿਲੇ ਸੈਗਮੈਂਟ 'ਚ ਕਿ ਕਿਵੇਂ ਦੋ ਕੌਮਾਂ ਦੀ ਸਾਂਝ ਸਿੱਖਾਂ ਮੁਸਲਮਾਨਾਂ ਦੀ, ਉਹਨਾਂ ਨੇ ਹਿੰਦੂ ਤਵੀਆਂ ਦਾ ਅਸਲ ਚਿਹਰਾ ਜਿਹੜਾ ਉਹ ਬੇਨਕਾਬ ਕੀਤਾ। ਉਹਨਾਂ ਦੀ ਹਕੂਮਤ, ਉਹਨਾਂ ਦਾ ਮੀਡੀਆ, ਉਹਨਾਂ ਦੇ ਕਾਮਨ ਲੋਕ ਜਿਸ ਨਫ਼ਰਤ ਦੇ ਨਾਲ ਔਰ ਜਿਸ ਕਿਸਮ ਦੀ ਨੈਗੇਟਿਵਿਟੀ ਨਾ ਪੱਖੀ ਪ੍ਰਚਾਰ ਉਹਨਾਂ ਦੇ ਸਾਰੇ ਹੀ ਨੈਟਵਰਕਸ ਦੇ ਉੱਤੇ, ਉਹ ਇਲੈਕਟ੍ਰੋਨਿਕ ਮੀਡੀਆ ਹੋਏ, ਸੋਸ਼ਲ ਮੀਡੀਆ ਹੋਏ, ਦੂਸਰੇ ਸਾਰੇ ਅਕਾਊਂਟਸ ਹੋਣ, ਪ੍ਰਿੰਟ ਮੀਡੀਆ ਹੋਏ, ਔਰ ਕੁਝ ਖਬਰਾਂ ਜਿਹੜੀਆਂ ਲਗਾਤਾਰਤਾ ਨਾਲ ਉੱਥੋਂ ਨਿਕਲਦੀਆਂ ਨੇ ਇਹ ਵੀ ਦੱਸਦੀਆਂ ਕਿ ਪਾਕਿਸਤਾਨ ਬਣਾਉਣਾ ਕਿੰਨਾ ਜ਼ਰੂਰੀ ਸੀ। ਜਿਹੜੀ ਗੱਲ ਨੂੰ ਸਾਡੀ ਸਿੱਖ ਲੀਡਰਸ਼ਿਪ 47 ਦੇ ਦੌਰ ਦੇ ਵਿੱਚ ਨਹੀਂ ਸਮਝ ਸਕੀ। ਕਾਇਦ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਜਾਂ ਉਸ ਤੋਂ ਵੀ ਪਹਿਲਾਂ ਅਲਾਮਾ ਇਕਬਾਲ ਜਿਨ੍ਹਾਂ ਦੀ ਵਿਜ਼ਡਮ ਨੇ ਇਹ ਦੇਖ ਲਿਆ ਸੀ ਕਿ ਵੀ ਇਹ ਜਿਹੜਾ ਬੇਸ਼ੱਕ ਉਹੀ ਅਲਾਮਾ ਇਕਬਾਲ ਕਦੇ ਸਾਰੇ ਜਹਾਂ ਸੇ ਅੱਛਾ ਹੈ ਹਿੰਦੁਸਤਾਨ ਹਮਾਰਾ ਦੇ ਵਰਗੇ ਜਿਹੜੀ ਲਿਖਤ ਹੈ ਉਸ ਨੂੰ ਵੀ ਉਹਨਾਂ ਨੇ ਲਿਖਿਆ। ਲੇਕਿਨ ਅਸੀਂ ਸਾਰੇ ਗਰੋ ਹੁੰਦੇ ਵਕਤ ਦੇ ਨਾਲ। ਇੱਕ ਸਟੇਜ ਤੁਹਾਡਾ ਰੋਮੈਂਟਿਸਿਜ਼ਮ ਹੁੰਦਾ, ਇਸੇ ਤਰ੍ਹਾਂ ਜਿਹੜਾ ਪੈਟਰੀਓਟਿਜ਼ਮ ਦੇ ਨਾਂ ਥੱਲੇ ਜਾਂ ਇਮੀਡੀਏਟਲੀ ਆਪਣੇ ਮਿੱਟੀ ਦੀ ਮੁਹੱਬਤ ਦੇ ਨਾਂ ਥੱਲੇ ਤੁਸੀਂ ਆਪਣੇ ਉਸ ਨੂੰ ਸਭ ਤੋਂ ਸਮਝਦੇ ਹੋ ਕਿ ਇਹਦੇ ਵਰਗੀ ਕੋਈ ਥਾਂ ਨਹੀਂ। ਜਿਵੇਂ ਕਿਸੇ ਮਾਂ ਨੂੰ ਪੁੱਛੋ ਕਿ ਮੇਰੇ ਪੁੱਤਰ ਵਰਗਾ ਤਾਂ ਕੋਈ ਸੋਹਣਾ ਹੀ ਨਹੀਂ ਦੁਨੀਆ ਦੇ ਵਿੱਚ, ਉਹ ਭਾਵੇਂ ਕਾਲਾ ਕਲੂਟਾ ਹੋਏ ਪਰ ਮਾਂ ਦੇ ਲਈ ਤਾਂ ਉਹ ਪੁੱਤਰ ਔਰ ਸਭ ਤੋਂ ਸੋਹਣਾ। ਔਰ ਇਸੇ ਤਰ੍ਹਾਂ ਜੇ ਅਸੀਂ ਦੇਖੀਏ ਕਿ ਵੀ ਅਲਟੀਮੇਟਲੀ ਅਲਾਮਾ ਇਕਬਾਲ ਜਿਹੜੇ ਬੜੇ ਜ਼ਹੀਨ ਜਿਹੜੇ ਅਕਲ ਦੇ ਔਰ ਜ਼ਾਹਰ ਹੈ ਰੂਹ ਦੇ ਤੌਰ ਤੇ ਉਹ ਰੱਬ ਨੂੰ ਇੰਤਹਾ ਮੁਹੱਬਤ ਕਰਨ ਵਾਲੇ ਸੀ ਔਰ ਬੜੀ ਕਰੀਬ ਸੀ ਰੱਬ ਦੇ, ਜਿਵੇਂ ਉਹਨਾਂ ਦੀ ਸਾਰੀ ਜ਼ਿੰਦਗੀ ਇੱਕ ਸੂਫੀ ਫਕੀਰ ਵਾਂਗ ਸੀ। ਤੇ ਜਦੋਂ ਉਹਨਾਂ ਨੇ ਇਹ ਕਨਕਲੂਡ ਕਰ ਲਿਆ ਕਿ ਵੀ ਇਹ ਤਾਂ ਸ਼ਰਮ ਸੀ ਆਤੀ ਹੈ ਮੁਝਕੋ ਇਸਕੋ ਵਤਨ ਕਹਤੇ ਹੋਏ, ਔਰ ਉਹਨਾਂ ਨੇ ਫਿਰ ਕਿਵੇਂ ਕਾਇਦ ਆਜ਼ਮ ਜਿਹੜੇ ਲੰਡਨ 'ਚ ਬੈਠੇ ਸੀ ਇੱਕ ਸਟੇਜ ਤੇ ਥੋੜਾ ਜਿਹਾ ਨਿਰਾਸ਼ ਹੋ ਕੇ ਉਹ ਚਲੇ ਗਏ ਸੀ, ਉਹਨਾਂ ਨੂੰ ਕਿਵੇਂ ਤਿਆਰ ਕੀਤਾ ਕਿ ਤੁਸੀਂ ਹੀ ਕੌਮ ਦੇ ਕਾਇਦ ਬਣ ਕੇ ਇਸ ਕੌਮ ਦਾ ਬੇੜਾ ਪਾਰ ਲਾ ਸਕਦੇ ਹੋ, ਔਰ ਕਿਵੇਂ ਉਹਨਾਂ ਨੇ ਆ ਕੇ ਇੱਕ ਲੀਡਰਸ਼ਿਪ ਦਿੱਤੀ, ਕਿਵੇਂ ਉਹਨਾਂ ਨੇ ਇੱਕ ਕਨਵੋਲੂਟਡ ਮਾਈਂਡਡ, ਅੱਜ 14 ਨਵੰਬਰ ਦਾ ਦਿਨ ਨਹਿਰੂ ਦਾ ਜਨਮ ਦਿਨ ਵੀ ਹੈ, ਇਹ ਉਹੀ ਨਹਿਰੂ ਹੈ ਜਿਹੜਾ ਮੰਨ ਕੇ ਮੁਕਰਨ 'ਚ ਯਕੀਨ ਰੱਖਦੇ ਆ ਇਹ ਕੋਟ ਕਰਦਾ ਹੈ ਕਿ ਬਾਤ ਐਸੀ ਕੀਜੀਏ ਹਰ ਬਾਤ ਕੇ 100 ਪਹਿਲੂ ਹੋ ਕੋਈ ਪਹਿਲੂ तो रहे बात बदलने के लिए। ਤੇ ਉਹ ਗਾਂਧੀ ਜਿਸ ਬਾਰੇ ਕਾਇਦ ਆਜ਼ਮ ਨੇ ਕਿਹਾ ਕਿ whenever Gandhi has come to meet me he has come to cheat me। ਹੁਣ ਅੱਜ ਜਿਹੜੀਆਂ ਦੋ ਖਬਰਾਂ ਮੇਰੇ ਸਾਹਮਣੇ ਨੇ ਔਰ ਜਿਹੜੀਆਂ ਇਹ ਦੱਸਦੀਆਂ ਕਿ ਵੀ ਕਿਵੇਂ ਜੇ ਪਾਕਿਸਤਾਨ ਨਾ ਹੁੰਦਾ ਤੇ ਅੱਜ ਜਿਹੜਾ 22 ਕਰੋੜ ਆਵਾਮ ਪਾਕਿਸਤਾਨ ਦੇ ਵਿੱਚ ਜਾਂ ਘੱਟੋ ਘੱਟ 20 ਕਰੋੜ ਬੰਗਲਾਦੇਸ਼ ਦੇ ਵਿੱਚ ਆਜ਼ਾਦੀ ਨਾਲ ਆਪਣੀਆਂ ਇਸਲਾਮਿਕ ਵੈਲਿਊਜ਼ ਔਰ ਉਸ ਪ੍ਰਾਈਡ ਨਾਲ ਜੀ ਰਿਹਾ ਹੈ, ਉਹ ਪੋਸੀਬਲ ਨਹੀਂ ਸੀ ਹੋਣਾ ਕਿਉਂਕਿ ਇਹ ਉਹੀ ਪੀਰੀਅਡ ਹੈ ਕਿ ਅੱਜ ਬਨਾਰਸ ਹਿੰਦੂ ਯੂਨੀਵਰਸਿਟੀ ਨਾਲ ਰਿਲੇਟਡ ਹੀ ਦੋ ਖਬਰਾਂ ਨੇ। ਔਰ ਬਨਾਰਸ ਹਿੰਦੂ ਯੂਨੀਵਰਸਿਟੀ ਦੀ ਗੱਲ ਕਰਦੇ ਆ ਮੈਂ ਇਹ ਦੱਸਦੇ ਜਾਵਾਂ ਕਿ ਇਸ ਯੂਨੀਵਰਸਿਟੀ ਨੂੰ ਮਦਨ ਮੋਹਨ ਮਾਲਵੀਆ ਜਿਹੜਾ ਖੁਦ ਵਕੀਲ ਸੀ ਲੰਡਨ ਰਿਟਰਨਡ, ਬਹੁਤ ਬ੍ਰਿਲੀਅੰਟ ਮਾਈਂਡ, ਕਿਸੇ ਗਾਂਧੀ ਦਾ ਬਹੁਤ ਕਰੀਬੀ, ਕਾਂਗਰਸ ਦਾ ਵੱਡਾ ਲੀਡਰ, ਪਰ ਜੋ ਗੱਲ ਬਾਅਦ ਸਾਵਰਕਰ ਨੇ ਜਾਂ ਅੱਜ ਮੋਦੀ ਤੱਕ ਖੁੱਲ੍ਹ ਕੇ ਹਿੰਦੂਤਵਾ ਔਰ ਮੁਸਲਮਾਨਾਂ ਲਈ ਕੋਈ ਥਾਂ ਉੱਥੇ ਨਹੀਂ ਹੋਏਗੀ ਅਦਰ ਦੈਨ ਕਿ ਉਹ ਵਾਪਸ ਹਿੰਦੂ ਬਣਨ, ਇਹ ਸੋਚ ਉਦੋਂ ਵੀ ਮਦਨ ਮੋਹਨ ਮਾਲਵੀਆ ਦੀ ਸੀ। ਔਰ ਉਹਨਾਂ ਨੇ ਦੇਖਿਆ ਵੀ ਕਾਂਗਰਸ 'ਚ ਉਹ ਇੰਨਾ ਬੇਸਬਰਾ ਸੀ ਕਿ ਵੀ ਇਹ ਉਹ ਇੰਤਜ਼ਾਰ ਕਰਨ ਨੂੰ ਵੀ ਤਿਆਰ ਨਹੀਂ ਸੀ ਕਿ ਗਾਂਧੀ ਦੇ ਰਾਮ ਰਾਜ ਦੀ ਉਸ ਪੋਪ ਲੀਲਾ ਦੇ ਥੱਲੇ ਅਲਟੀਮੇਟਲੀ ਕਿਵੇਂ ਮੁਸਲਮਾਨਾਂ ਨੂੰ ਵੀ ਹੜੱਪਣਾ। ਸਿੱਖ ਤਾਂ ਹੜੱਪੇ ਗਏ ਕਿਉਂਕਿ ਸਿੱਖਾਂ ਨੂੰ ਆ ਕੇ ਮਦਨ ਮੋਹਨ ਮਾਲਵੀਆ ਨੇ ਕਿਹਾ ਜੀ ਤੁਹਾਡਾ ਇੰਨਾ ਜ਼ਬਰਦਸਤ ਧਰਮ ਹੈ
ਮੈਂ ਤਾਂ ਹਰ ਹਿੰਦੂ ਨੂੰ ਇਹ ਕਹਾਂਗਾ ਕਿ ਉਹ ਆਪਣਾ ਵੱਡਾ ਪੁੱਤਰ ਸਿੱਖ ਬਣਾਏ। ਸਿੱਖ ਇਹਦੇ ਤੇ ਹੀ ਜਕਾਰੇ ਛੱਡਦੇ ਰਹੇ ਜੀ ਔਰ ਬਿਨਾਂ ਇਸ ਗੱਲ ਨੂੰ ਜਾਣੇ ਕਿ ਇਸ ਮਾਲਵੀਆ ਦੇ ਜ਼ਿਹਨ 'ਚ ਕੀ ਹੈ। ਬਨਾਰਸ ਹਿੰਦੂ ਯੂਨੀਵਰਸਿਟੀ, ਕਿਉਂਕਿ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਸਰ ਸੈਯਦ ਅਹਿਮਦ ਖਾਨ ਜਿਨ੍ਹਾਂ ਨੇ ਇਹ ਸੋਚਿਆ ਕਿ ਭਾਈ ਇਹ ਅਲਟੀਮੇਟਲੀ ਜਿਹੜੀ ਗੁਲਾਮੀ 1857 ਤੋਂ ਬਾਅਦ ਆਈ ਹੈ ਔਰ ਮੁਸਲਮਾਨਾਂ ਦੇ ਵਿੱਚ ਇੱਕ ਬਹੁਤ ਜਿਹਨੂੰ ਤੁਸੀਂ ਕਹੋ ਵੀ ਹੌਸਲੇ ਪਸਤ ਨੇ, ਇਹ ਉੱਠ ਨਹੀਂ ਰਹੇ। ਐਜੂਕੇਸ਼ਨ ਇਹਨਾਂ ਦੇ ਕੋਲ ਜੇ ਨਹੀਂ ਹੋਏਗੀ, ਵਕਤ ਅੰਗਰੇਜ਼ੀ ਐਜੂਕੇਸ਼ਨ ਦਾ ਵੀ ਆ ਗਿਆ, ਤੇ ਉਹਦੇ ਲਈ ਜ਼ਰੂਰੀ ਹੈ ਹੁਣ ਐਕਸੈਪਟ ਕਰਨਾ ਪਏਗਾ ਵੀ ਇਹ ਗੁਲਾਮੀ ਹੈ, ਲੇਕਿਨ ਉਹਦੇ ਚੋਂ ਕਿਵੇਂ ਕੱਢਣਾ ਐਜੂਕੇਸ਼ਨ ਇਸ ਦਾ ਕੀ। ਸੋ ਉਹਨਾਂ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਫਾਊਂਡ ਕੀਤੀ। ਉਹੀ ਪੀਰੀਅਡ ਹੈ ਕਿ ਮਦਨ ਮੋਹਨ ਮਾਲਵੀਆ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਨਾਲ ਜਿਹੜਾ ਉਹ ਵਾਸਤਾ ਕਿ ਉਸਨੇ ਝੋਲੀ ਅੱਡ ਕੇ ਹਿੰਦੂ ਜਿੰਨੇ ਰਾਜੇ ਮਹਾਰਾਜੇ ਸੀ ਉਹਨਾਂ ਤੋਂ ਵੀ ਪੈਸੇ ਲਏ, ਈਵਨ ਪਟਿਆਲਾ ਔਰ ਨਾਭਾ ਦੇ ਸਿੱਖ ਮਹਾਰਾਜਿਆਂ ਤੋਂ ਵੀ ਜਿਹੜਾ ਉਹ ਲੱਖਾਂ ਰੁਪਏ ਲੈ ਗਏ। ਔਰ ਉਸ ਸਾਰੇ ਦੌਰ ਦੇ ਵਿੱਚ ਇਹ ਬਨਾਰਸ ਹਿੰਦੂ ਯੂਨੀਵਰਸਿਟੀ ਬਣੀ। ਔਰ ਜ਼ਾਹਰ ਹੈ ਮੈਂ ਇਹ ਗੱਲ ਖਬਰਾਂ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਵੀ ਮਦਨ ਮੋਹਨ ਮਾਲਵੀਆ ਜਿਹਨੇ ਹਿੰਦੂ ਮਹਾਸਭਾ ਬਣਾਈ ਉਹ ਬਿਲਕੁਲ ਹਿੰਦੂ ਰਾਸ਼ਟਰ ਦਾ ਹਾਮੀ। ਔਰ ਜਿਵੇਂ ਮੈਂ ਇੱਕ ਕੋਟ ਅਕਸਰ ਕੀਤੀ ਹੈ, ਗਿਆਨੀ ਸ਼ੇਰ ਸਿੰਘ ਇੱਕ ਵੱਡੇ ਅਕਾਲੀ ਲੀਡਰ ਹੋਏ ਉਸ ਪੀਰੀਅਡ ਦੇ, ਉਹਨਾਂ ਨੇ ਕਿਹਾ ਵੀ ਲਖਨਊ ਦੇ ਵਿੱਚ ਇੱਕ ਸਰਬ ਧਰਮ ਸੰਮੇਲਨ ਹੋਇਆ ਜਿਹਨੂੰ ਅੱਜ ਅਸੀਂ ਇੰਟਰਫੇਥ ਕਹਿੰਦੇ ਹਾਂ, ਵੀ ਉਹਦੇ 'ਚ ਮਾਲਵੀਆ ਵੀ ਆਇਆ, ਮੈਨੂੰ ਵੀ ਸਿੱਖ ਧਰਮ ਵੱਲੋਂ ਮੈਂ ਗਏ ਔਰ ਅਸੀਂ ਇੱਕੋ ਥਾਂ ਤੇ ਹੀ ਰੁਕੇ, ਇੱਕੋ ਹੀ ਸਰਾਂ 'ਚ ਜਾਂ ਜੋ ਵੀ ਸੀ ਜਿੱਥੇ ਠਹਿਰਾਇਆ ਹੋਏਗਾ। ਔਰ ਮਾਲਵੀਆ ਉਹ ਸੀ ਜਿਹੜਾ ਹੱਥ 'ਚ ਹਮੇਸ਼ਾ ਜਿਹੜਾ ਉਹ ਗੰਗਾ ਜਲ ਦੀ ਇੱਕ ਬੋਤਲ ਨਾਲ ਰੱਖਦਾ ਸੀ ਔਰ ਜਦੋਂ ਵੀ ਕਿਸੇ ਮੁਸਲਮਾਨ ਨਾਲ ਜਾਂ ਅੰਗਰੇਜ਼ ਨਾਲ ਜਾਂ ਸ਼ੂਦਰ ਨਾਲ ਹੱਥ ਮਿਲਾ ਕੇ ਆਂਦਾ ਸੀ, ਆ ਕੇ ਧੋਂਦਾ ਸੀ ਹੱਥ ਕੇ ਵੀ ਇਹ ਪਿੱਟੇ ਗਏ ਨੇ। ਔਰ ਉਹ ਕਹਿੰਦੇ ਵੀ ਉਸ ਕਾਨਫਰੰਸ ਦੇ ਵਿੱਚ ਮਦਨ ਮੋਹਨ ਮਾਲਵੀਆ ਨੇ ਬੜਾ ਜ਼ਬਰਦਸਤ ਹਾਰਮਨੀ ਦਾ ਲੈਕਚਰ ਕੀਤਾ, ਇੱਕ ਦੂਜੇ ਦੀਆਂ ਸਾਂਝਾਂ ਦਾ। ਤੇ ਕਹਿੰਦੇ ਜਦੋਂ ਸ਼ਾਮ ਨੂੰ ਆਏ ਤਾਂ ਮੈਂ ਕਿਹਾ ਜੀ ਮਾਲਵੀਆ ਸਾਹਿਬ ਵੀ ਜੋ ਤੁਹਾਡੇ ਖਿਆਲ ਹੁੰਦੇ ਨੇ ਮੁਸਲਮਾਨਾਂ ਬਾਰੇ, ਅੱਜ ਤੁਸੀਂ ਉਸ ਦੇ ਬਿਲਕੁਲ ਉਲਟ ਬੜੇ ਆਪਸੀ ਪ੍ਰੇਮ ਔਰ ਦੂਸਰੀ ਗੱਲ ਕੀਤੀ। ਤੇ ਜੋ ਗੱਲ ਮਾਲਵੀਆ ਨੇ ਕਹੀ ਔਰ ਗਿਆਨੀ ਸ਼ੇਰ ਸਿੰਘ ਨੇ ਜਿਵੇਂ ਉਹਨੂੰ ਕੋਟ ਕੀਤਾ, ਬਾਅਦ ਚੋਂ ਖਾਲਸਾ ਐਡਵੋਕੇਟ ਅਖਬਾਰ ਅੰਮ੍ਰਿਤਸਰ ਤੋਂ ਛਪਦੀ ਸੀ, ਭਾਈ ਵੀਰ ਸਿੰਘ ਹੋਰਾਂ ਨੇ ਫਾਊਂਡ ਕੀਤੀ ਸੀ, ਉਹਦੇ ਤੇ ਮੈਂ 70ਵੇਂ ਦੇ ਵਿੱਚ ਪੜ੍ਹਿਆ। ਮਾਲਵੀਆ ਗਿਆਨੀ ਸ਼ੇਰ ਸਿੰਘ ਨੂੰ ਕਹਿੰਦਾ, ਗਿਆਨੀ ਜੀ ਫਿਕਰ मत करो, अंग्रेजों को जा लेने दो, हम तो शिक्षा प्रणाली में संशोधन करके ही मुसलमानों की मुसलमानी निकाल देंगे। कि भी तुसी फिक्र ना करो, जा लेने दो अंग्रेज़ों ਨੂੰ, ਇੱਕ ਵਾਰੀ ਸਾਡੇ ਹੱਥ ਹਕੂਮਤ ਆਈ ਅਸੀਂ ਤਾਂ ਐਜੂਕੇਸ਼ਨ ਸਿਸਟਮ ਉਹ ਬਣਾ ਦੇਣਾ ਕਿ ਮੁਸਲਮਾਨਾਂ ਦੀ ਮੁਸਲਮਾਨੀ ਉਹਨੇ ਕੱਢ ਦੇਣੀ। तो ਗਿਆਨੀ ਸ਼ੇਰ ਸਿੰਘ ਕਹਿੰਦੇ ਕਿ ਮੈਂ ਆਪਣੇ ਮਨ 'ਚ ਸੋਚਣ ਲੱਗਾ ਵੀ ਜੇ ਇੰਨੀ ਵੱਡੀ ਅਕਲੀਅਤ ਮੁਸਲਮਾਨਾਂ ਦੀ ਮੁਸਲਮਾਨੀ ਇਹ ਕੱਢ ਦੇਣਗੇ ਤਾਂ ਸਾਡਾ ਕੀ ਬਣਨਾ। ਇਹ ਵੱਖਰੀ ਗੱਲ ਹੈ ਕਿ 47 ਤੋਂ ਪਹਿਲਾਂ ਗਿਆਨੀ ਸ਼ੇਰ ਸਿੰਘ ਦੀ ਮੌਤ ਹੋਈ ਔਰ ਮਾਸਟਰ ਤਾਰਾ ਸਿੰਘ ਵਰਗੇ ਲੀਡਰ ਨੇ ਲਿਜਾ ਕੇ ਸਾਨੂੰ ਫਸਾ ਦਿੱਤਾ ਗਾਂਧੀ ਔਰ ਕਾਂਗਰਸ। ਹੁਣ ਉਸ ਬਨਾਰਸ ਹਿੰਦੂ ਯੂਨੀਵਰਸਿਟੀ 'ਚ ਜਿਹੜੀ ਮਦਨ ਮੋਹਨ ਮਾਲਵੀਆ ਨੇ ਜਿਹੜੀ ਹੈ ਉਹ ਬਣਾਈ, ਇਹ ਖਬਰ ਹੈ, ਇਹ ਮੁਸਲਮ ਕਾਂਟ ਟੀਚ ਅਸ ਅਵਰ ਧਰਮ, ਬਨਾਰਸ ਹਿੰਦੂ ਯੂਨੀਵਰਸਿਟੀ ਸੰਸਕ੍ਰਿਤ ਸਟੂਡੈਂਟਸ ਵਾਂਟ ਪ੍ਰੋਫੈਸਰ ਆਊਟ। ਹੁਣ ਉਹਨਾਂ ਦੀ ਜਿਹੜਾ ਸੰਸਕ੍ਰਿਤ ਡਿਪਾਰਟਮੈਂਟ ਹੈ ਉਹਦੇ 'ਚ ਅਸਿਸਟੈਂਟ ਪ੍ਰੋਫੈਸਰ ਦੀ ਅਸਾਮੀ ਖਾਲੀ ਹੋਈ। 30 ਤੋਂ ਜ਼ਿਆਦਾ ਅਰਜ਼ੀਆਂ ਉਹਦੇ ਲਈ ਆਈਆਂ ਔਰ ਜਿਹੜਾ ਉਹਨਾਂ ਦਾ ਹੈੱਡ ਆਫ ਦਾ ਡਿਪਾਰਟਮੈਂਟ ਹੈ ਸੰਸਕ੍ਰਿਤ ਦਾ, ਉਹਦਾ ਕਹਿਣਾ ਹੈ ਕਿ 30 ਚੋਂ ਅਸੀਂ 10 ਜਿਹੜੇ ਨੇ ਉਹ ਜ਼ੀਰੋ ਡਾਊਨ ਕੀਤੇ ਇੰਟਰਵਿਊ ਲਈ। 10 ਚੋਂ ਇੱਕ ਮੁਸਲਮਾਨ ਟੀਚਰ ਜਿਨ੍ਹਾਂ ਦਾ ਨਾਂ ਵੀ ਹੈ ਫਿਰੋਜ਼ ਖਾਨ, ਉਹਨਾਂ ਨੇ ਕਿਹਾ ਜੀ ਉਹ ਸਿਲੈਕਟ ਕੀਤਾ ਸੀ ਉਹਨਾਂ ਨੂੰ, ਕਿਉਂਕਿ ਜੇ ਬਾਕੀਆਂ ਦੇ ਨੰਬਰ 10 ਚੋਂ ਦੇਣੇ ਹੋਣ, ਜਿਹੜੇ 10 ਇੰਟਰਵਿਊ ਕਿਸੇ ਨੂੰ 2 ਦੇਵਾਂਗੇ ਕਿਸੇ ਨੂੰ 4, ਫਿਰੋਜ਼ ਖਾਨ ਜਿਹੜੇ ਨੇ ਉਹਨੇ ਕਿਹਾ ਜੀ 10 ਚੋਂ 10 ਵੀ ਇੰਨਾ ਲਰਨਡ ਬੰਦਾ। ਔਰ ਫਿਰੋਜ਼ ਖਾਨ ਜਿਹਨੇ ਬਾਅਦ ਦੇ ਵਿੱਚ ਰੋਂਦਿਆਂ ਕਿਹਾ ਵੀ ਮੈਂ ਇੰਨਾ ਹਿਊਮਿਲੇਟ ਮਹਿਸੂਸ ਕਰਦਾ ਕਿਉਂਕਿ ਉਹਨੇ ਕਿਹਾ ਜੀ ਮੇਰਾ ਤਾਂ ਪਿਤਾ ਵੀ ਜਿਹੜਾ ਉਹ ਭਜਨ ਗਾਉਂਦਾ ਔਰ ਮੇਰਾ ਭਰਾ ਵੀ ਸੰਸਕ੍ਰਿਤ ਦਾ ਸਕਾਲਰ ਵੀ, ਮੈਂ ਤਾਂ ਔਰ PhD ਕੀਤੀ ਹੈ ਇਹਨੇ ਸੰਸਕ੍ਰਿਤ ਫਿਰੋਜ਼ ਖਾਨ ਨੇ। ਔਰ ਜਿਹੜੇ ਹਿੰਦੂ ਸਟੂਡੈਂਟ ਨੇ ਉਸ ਯੂਨੀਵਰਸਿਟੀ ਦੇ ਜੋ ਹੀ ਉਹਨੂੰ ਰੱਖਿਆ ਉਹ ਪੜ੍ਹਾਉਣ ਆਇਆ, ਉਹਨਾਂ ਨੇ ਕਿਹਾ ਜੀ ਨਾ ਇਹ ਸਾਡਾ, ਅਸੀਂ ਆਪਣੇ ਧਰਮ ਨੂੰ ਥੋੜ੍ਹੀ ਪਿੱਟਣਾ, ਸਾਡਾ ਧਰਮ ਪਿੱਟਦਾ ਹੈ। ਉਹਨਾਂ ਨੇ ਕਿਹਾ ਕਿ ਵੀ ਅਸੀਂ ਇੱਕ ਮੁਸਲਮਾਨ ਕੋਲੋਂ ਨਹੀਂ ਪੜ੍ਹ ਸਕਦੇ। ਔਰ ਉਹਦੇ 'ਚ ਉਹਨਾਂ ਦਾ ਜਿਹੜਾ ਮੇਨ ਆਰਗੂਮੈਂਟ ਸੀ, ਉਹਨਾਂ ਨੇ ਸਟੂਡੈਂਟਸ ਕਲੇਮਡ that Khan's appointment is a conspiracy and it has hurt the sentiments of Pandit Madan Mohan Malviya who helped establish the university। ਉਹਨੇ ਕਿਹਾ ਜੀ ਇਹ ਉਹਦੇ ਸੈਂਟੀਮੈਂਟਸ ਨੂੰ ਹਾਰਮ। ਫਿਰ ਉਹਨਾਂ ਨੇ ਕਿਹਾ
we have two main allegations the students कह रहे हैं बनारस हिंदू यूनिवर्सिटी. First is that this appointment has been made as part of conspiracy. The entire process, including the interview, was rigged in favor of Feroz Khan. Secondly, the stone inscription installed in Banaras Hindu University clearly states that no non-Hindu can either study or teach in our department. Then why a Muslim professor was appointed in the faculty? ਉਹਦੇ 'ਚ ਉਹਨਾਂ ਨੇ ਸਟੂਡੈਂਟ ਦਾ ਨਾਂ ਦਿੱਤਾ ਹੈ. ਫਿਰ ਉਹਨਾਂ ਨੇ ਕਿਹਾ ਕਿ ਮਦਨ ਮੋਹਨ ਮਾਲਵੀਆ who had clearly said that no non-Hindu can teach or study in the university's Sanskrit department. ਕਿ ਜੀ ਇਹ ਤਾਂ ਇਹ ਅਸੀਂ ਸਹਾਰ ਹੀ ਨਹੀਂ ਸਕਦੇ. ਮਦਨ ਮੋਹਨ ਮਾਲਵੀਆ ਉਹਨੇ ਤਾਂ ਐਲਾਨ ਕੀਤਾ ਹੋਇਆ ਸੀ. ਫਿਰ ਉਹ ਦੂਜੇ ਕਹਿੰਦੇ ਨੇ in this department there are no teachers, all are our gurus. Everyone keeps a choti, tuft of hair on the head, ਜਿਹਨੂੰ ਅਸੀਂ ਬੋਧੀ ਕਹਿੰਦੇ ਹੈ ਕਿ ਹਰ ਸਟੂਡੈਂਟ ਦੇ ਬੋਧੀ ਹੈ. We touch their feet and participate in havan. ਅਸੀਂ ਹਵਨ ਕਰਦੇ ਹਾਂ, ਆਪਣੇ ਗੁਰੂ ਦੇ ਪੈਰੀਂ ਹੱਥ ਲਾਉਂਦੇ ਹਾਂ. If a Muslim professor is accorded a place in the department, then it will open discrimination against the students. A Muslim can't teach us our dharma. ਹਾਲਾਂਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਕਿਹਾ ਕਿ ਵੀ ਇਹ ਯੂਨੀਵਰਸਿਟੀ ਸੈਂਟਰਲ ਯੂਨੀਵਰਸਿਟੀ ਅੰਡਰ ਦਾ ਲਾਅ ਸੈਟ ਆਫ ਲਾਜ਼ ਨੇ ਔਰ ਉਸ ਲਾਅ ਥੱਲੇ ਸਾਰੇ ਬਰਾਬਰ ਨੇ. ਔਰ ਸੰਸਕ੍ਰਿਤ ਡਿਪਾਰਟਮੈਂਟ ਨੇ ਐਡਵਰਟੀਜ਼ਮੈਂਟ ਦਿੱਤੀ, ਇਹ ਸਭ ਤੋਂ ਕਾਬਲ ਕੈਂਡੀਡੇਟ ਚੁਣਿਆ. ਲੇਕਿਨ ਉਹਨਾਂ ਨੇ ਕਿਹਾ ਜੀ ਕਿ ਵੀ ਹੁਣ ਉਹ ਵਿਚਾਰਾ ਖਾਨ ਉਹ ਰੋ ਰਿਹਾ. ਉਹਨੇ ਕਿਹਾ ਜੀ ਕਿ ਮੈਂ felt insulted that I can't teach Sanskrit because I am Muslim. ਔਰ ਉਹਦੇ 'ਚ ਉਹਨਾਂ ਨੇ ਟੈਲੀਫੋਨਿਕ ਇੰਟਰਵਿਊ 'ਚ ਮਿਸਟਰ ਖਾਨ ਨੇ ਕਿਹਾ when I took admission in Jaipur I was the only Muslim student in my batch. I never felt Muslim but I am feeling insulted that I cannot teach a certain subject just because I am a Muslim. ਫਿਰ ਉਹਨਾਂ ਨੇ ਕਿਹਾ ਜੀ ਮੇਰਾ ਬਗਰੂ ਪਿੰਡ ਹੈ ਜੈਪੁਰ ਤੋਂ 32 ਕਿਲੋਮੀਟਰ ਔਰ ਮੈਂ ਗੈਸਟ ਫੈਕਲਟੀ ਦੇ ਤੌਰ ਤੇ ਜਾਨਪੁਰ ਰਾਸ਼ਟਰੀ ਸੰਸਕ੍ਰਿਤ ਸੰਸਥਾਨ 'ਚ ਸੰਸਕ੍ਰਿਤ ਪੜ੍ਹਾਉਂਦਾ ਹੈ. ਮੈਂ PhD ਇਸੇ ਸਾਲ 'ਚ ਕੀਤੀ ਹੈ. ਮੇਰਾ ਪਿਓ ਔਰ ਯੰਗਰ ਬ੍ਰਦਰ ਜਿਹੜਾ ਨਾ ਫਾਦਰ ਸਿੰਘ ਭਜਨ ਟੂ ਰੇਜ਼ ਫੰਡਸ ਫॉर ਮੇਨਟੇਨਿੰਗ ਕਾਊ ਸ਼ੈਡਸ ਕਿ ਮੇਰਾ ਪਿਓ ਭਜਨ ਗਾਉਂਦਾ ਹੈ ਤਾਂ ਕਿ ਜਿਹੜੀਆਂ ਗਊਸ਼ਾਲਾਵਾਂ ਜਿੱਥੇ ਗਊਆਂ ਰੱਖਣੀਆਂ ਨੇ ਰੱਖੀਆਂ ਜਾਂਦੀਆਂ ਉਹਨਾਂ ਨੂੰ ਫੰਡ ਹੋਏ. ਔਰ ਮੈਂ ਕਦੇ ਮਹਿਸੂਸ ਨਹੀਂ ਕੀਤਾ. ਹੁਣ ਇਹ ਜਿਹੜੇ ਲੋਕ ਅੱਜ ਤੱਕ ਵੀ ਪਾਕਿਸਤਾਨ 'ਚ ਇਸ ਗੱਲ ਨੂੰ ਚੈਲੰਜ ਕਰਦੇ ਨੇ ਜਾਂ ਇਸ ਗੱਲ ਦੇ ਉੱਤੇ ਸਵਾਲੀਆ ਨਿਸ਼ਾਨ ਲਾਉਂਦੇ ਨੇ ਕਿ ਜੀ ਜੇ ਪਾਕਿਸਤਾਨ ਨਾ ਬਣਦਾ ਕਿੰਨੇ ਬੈਟਰ ਅਸੀਂ ਹੁੰਦੇ, ਕੀ ਹੁੰਦਾ. ਸੋ ਇਹ ਖਬਰ ਆਪਣੇ ਆਪ 'ਚ ਦੱਸਦੀ ਹੈ ਵੀ ਤੁਹਾਡਾ ਕੀ ਹਾਲ ਹੁੰਦਾ. ਔਰ ਇਸੇ ਤਰ੍ਹਾਂ ਇਹ ਦੂਸਰੀ ਖਬਰ ਵੀ ਬਨਾਰਸ ਹਿੰਦੂ ਯੂਨੀਵਰਸਿਟੀ ਨਾਲ ਰਿਲੇਟਡ ਹੀ ਹੈ ਕਿ RSS ਦਾ ਝੰਡਾ ਉਤਾਰਨ ਦੇ ਉੱਤੇ ਬਨਾਰਸ ਹਿੰਦੂ ਯੂਨੀਵਰਸਿਟੀ 'ਚ ਪ੍ਰੋਕਟਰ ਦੇ ਖਿਲਾਫ ਲੇਡੀ ਹੈ, ਇਹ ਵੀ ਹਿੰਦੂ ਹੈ, ਕਿਰਨ ਦਾਮਲੇ ਦਾ ਨਾਂ ਹੈ ਔਰ ਇਹ ਮਿਰਜ਼ਾਪੁਰ ਦਾ ਇਹਨਾਂ ਦਾ ਕੰਪਲੈਕਸ ਹੈ ਇਹਦਾ ਬਨਾਰਸ ਹਿੰਦੂ ਯੂਨੀਵਰਸਿਟੀ ਦਾ. ਔਰ ਉੱਥੇ RSS ਦਾ ਝੰਡਾ ਲਾ ਕੇ ਜਿਹੜਾ ਉਹ ਸਟੂਡੈਂਟ ਆਪਣੀ ਸ਼ਾਖਾ ਲਾ ਰਹੇ ਸੀ ਬਿਨਾਂ ਪਰਮਿਸ਼ਨ ਲੈ. ਔਰ ਜਿਹੜੀ ਉੱਥੇ 10 ਸਾਲ ਤੋਂ ਜਿਹੜੀ ਪ੍ਰੋਫੈਸਰ ਹੈ ਚੀਫ ਪ੍ਰੋਕਟਰ ਕਿਰਨ ਦਾਮਲੇ ਉਹਨੇ ਆ ਕੇ ਦੇਖਿਆ, ਉਹਨੇ ਉਹਨਾਂ ਨੂੰ ਪੁੱਛਿਆ, ਉਹਨਾਂ ਨੇ ਕਿਸੇ ਨੇ ਕਲੇਮ ਨਹੀਂ, ਉਹਨੇ ਝੰਡਾ ਸੰਭਾਲ ਕੇ ਆਪਣੇ ਕੋਲ ਰੱਖ ਲਿਆ. ਔਰ ਇਸ ਤੋਂ ਬਾਅਦ ਉਹ ਜਦੋਂ ਸਟੂਡੈਂਟ ਗਏ ਔਰ ਬਾਹਰੋਂ ਗੁੰਡੇ ਆ ਗਏ RSS ਦੇ, ਉਹਨਾਂ ਨੇ ਕਿਹਾ ਜੀ ਇਹ ਤਾਂ ਸਾਡੇ RSS ਦੇ ਝੰਡੇ ਦੀ ਤੋਹੀਨ ਕੀਤੀ ਹੈ, ਇਹਦੇ ਖਿਲਾਫ ਕੇਸ ਰਜਿਸਟਰ ਕਰੋ, ਇਹਨੂੰ ਅਸਤੀਫਾ ਦਿਵਾਓ. ਉਹਨੇ ਅਸਤੀਫਾ ਵੀ ਦਿੱਤਾ ਹੈ. ਔਰ ਇਹ ਜਿਹੜਾ FIR ਉਹਦੇ ਅਗੇਂਸਟ ਦਰਜ ਕੀਤੀ ਗਈ ਔਰ ਉਹਦੇ 'ਚ ਕਿਰਨ ਦਾਮਲੇ ਨੇ ਇਹ ਕਿਹਾ ਕਿ ਜੀ ਮੈਂ ਤਾਂ ਆਲਰੇਡੀ ਇੱਥੇ ਅਸਿਸਟੈਂਟ ਡਾਇਰੈਕਟਰ ਹਾਂ ਫਿਜ਼ੀਕਲ ਐਜੂਕੇਸ਼ਨ ਦੀ 10 ਸਾਲ ਤੋਂ. ਇਹ ਡਿਪਟੀ ਚੀਫ ਪ੍ਰੋਕਟਰ ਦੀ ਮੇਰੀ ਐਡੀਸ਼ਨਲ ਜ਼ਿੰਮੇਵਾਰੀ ਸੀ. ਜਦੋਂ ਮੈਂ ਸਟੇਡੀਅਮ 'ਚ ਪਹੁੰਚੀ ਤਾਂ ਕੁਝ ਬੱਚੇ ਯੋਗਾ ਕਰ ਰਹੇ ਸੀ ਤੇ ਇੱਕ ਔਰੇਂਜ ਰੰਗ ਦਾ ਝੰਡਾ ਲੱਗਾ ਹੋਇਆ ਸੀ. ਮੈਂ ਪੁੱਛਿਆ ਇਹ ਕਿਹਦਾ, ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ. ਮੈਂ ਹਟਵਾ ਕੇ ਆਪਣੇ ਕੋਲ ਰਖਾ ਲਿਆ ਔਰ ਮੈਂ ਕਿਸੇ ਨੂੰ ਕੋਈ ਕਿਸੇ ਦੀ ਬੇਅਦਬੀ ਨਹੀਂ ਕੀਤੀ ਕਿਉਂਕਿ 144 ਲੱਗੀ ਹੋਈ ਸੀ, ਕੋਈ ਗੈਦਰਿੰਗ ਨਹੀਂ. ਪਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਮੇਰੇ ਖਿਲਾਫ ਹੁਣ ਇਹ FIR ਵੀ ਜ਼ਾਹਰ ਉਹਦੀ ਗ੍ਰਿਫਤਾਰੀ ਵੀ ਹੋਏਗੀ, ਉਹਦੀ ਨੌਕਰੀ ਵੀ ਜਾਏਗੀ. ਇਹ ਹਿੰਦੂ ਪ੍ਰੋਫੈਸਰ ਹੈ 10 ਸਾਲ ਤੋਂ ਬਨਾਰਸ ਹਿੰਦੂ ਯੂਨੀਵਰਸਿਟੀ 'ਚ, ਜਿੱਥੇ ਇੱਕ ਮੁਸਲਮਾਨ ਪ੍ਰੋਫੈਸਰ ਜਿਹਨੂੰ 30 ਕੈਂਡੀਡੇਟਾਂ 'ਚੋਂ ਸਭ ਤੋਂ ਯੋਗ ਹੈ, 10 'ਚੋਂ 10 ਨੰਬਰ ਰਾਦਰ ਹੈ. ਉਹਨਾਂ ਨੂੰ ਪ੍ਰਾਈਡ ਹੋਣਾ ਚਾਹੀਦਾ ਸੀ ਕਿ ਜੀ ਅਸੀਂ ਦੇਖੋ ਸਾਡੀ ਹਿੰਦੂਤਵਾ ਦੀ ਸਕਸੈਸ ਕਿ ਅਸੀਂ ਮੁਸਲਮਾਨਾਂ ਨੂੰ ਵੀ ਸੰਸਕ੍ਰਿਤ ਦੇ ਸ਼ਲੋਕ ਪੜ੍ਹਨ ਤੇ ਲਾ ਦਿੱਤਾ ਹੈ. ਪਰ ਉਹ ਤਾਂ ਇਹ ਵੀ ਨਹੀਂ ਟੋਲਰੇਟ ਕਰ ਸਕਦੇ. ਉਹ ਹਿੰਦੂਆਂ ਦੀ ਜ਼ਬਾਨ ਸੰਸਕ੍ਰਿਤ ਸਿੱਖ ਕੇ ਪ੍ਰੋਫੈਸਰ ਵੀ ਨਹੀਂ ਉੱਥੇ ਲੱਗ ਸਕਦਾ. ਤੇ ਜੇ ਕਿਸੇ ਹਿੰਦੂ ਲੇਡੀ ਨੇ
ਜਿਹੜੀ 10 ਸਾਲ ਤੋਂ ਪ੍ਰੋਫੈਸਰ ਹੈ ਉਸੇ ਯੂਨੀਵਰਸਿਟੀ ਦੇ ਵਿੱਚ, ਉਹਨੇ ਇੱਕ ਡਿਸਪਲਿਨ ਨੂੰ ਦੇਖਦੇ ਆ ਕਿ ਭਾਈ ਕੋਈ ਪਰਮਿਸ਼ਨ ਨਹੀਂ ਹੈ ਔਰ ਇੱਥੇ ਇਹ ਝੰਡਾ ਲੱਗਾ ਹੋਇਆ ਹੈ, ਦਫਾ 144 ਵੀ ਲੱਗੀ ਹੈ ਕਿਉਂਕਿ ਬਾਬਰੀ ਮਸਜਿਦ ਦੇ ਫੈਸਲੇ ਤੋਂ ਬਾਅਦ ਇਹ ਸਾਰਾ ਚੱਲ ਰਿਹਾ ਜੀ। ਤੇ ਉਹਦੇ ਤੇ ਹੁਣ ਉਹ ਗ੍ਰਿਫਤਾਰ ਵੀ ਹੋਏਗੀ, ਨੌਕਰੀਆਂ ਵੀ ਹੱਥ ਤੋਂ ਹੋਏਗੀ ਔਰ ਉਹ ਟਰੋਲ ਕਰਨ ਵਾਲੇ ਵੀ ਉੱਥੇ ਪਹੁੰਚ ਗਏ ਹੋਣੇ ਨੇ। ਜੀ। ਸੋ ਇਹ ਰੀਜ਼ਨ ਹੈ ਕਿ ਪਾਕਿਸਤਾਨ ਬਣਨਾ, ਜਿੱਥੇ ਘੜੇ ਦੋ ਰੱਖੇ ਜਾਂਦੇ ਸੀ 47 ਤੋਂ ਪਹਿਲਾਂ, ਸਟੇਸ਼ਨਾਂ ਦੇ ਉੱਤੇ, ਬੱਸ ਸਟਾਪਸ ਦੇ ਉੱਤੇ, ਪਬਲਿਕ ਪਲੇਸਿਸ ਤੇ, ਇੱਕ ਤੇ ਲਿਖਿਆ ਹੁੰਦਾ ਸੀ ਹਿੰਦੂ ਪਾਣੀ ਜੀ, ਦੂਸਰੇ ਤੇ ਲਿਖਿਆ ਹੁੰਦਾ ਸੀ ਮੁਸਲਮਾਨ ਪਾਣੀ। ਇਹ ਤੁਸੀਂ ਅੱਜ ਇਮੇਜਿਨ ਵੀ ਨਹੀਂ ਕਰ ਸਕਦੇ ਕਿ ਉਸ ਡਿਸਕ੍ਰਿਮੀਨੇਸ਼ਨ 'ਚ ਮੁਸਲਮਾਨ ਰਹਿੰਦੇ ਸੀ, ਜਿੱਥੇ ਉਹਨਾਂ ਦਾ ਲੱਗਾ ਜਿਹੜਾ ਹੱਥ ਹੈ ਉਹ ਕਹਿੰਦੇ ਸੀ ਵੀ ਭਿੱਟ ਗਿਆ। ਤੇ ਜੇ ਪਾਕਿਸਤਾਨ ਨਾ ਬਣਦਾ, ਪਾਕਿਸਤਾਨ ਇਹਨਾਂ ਹਾਲਾਤਾਂ 'ਚੋਂ ਹੀ ਬਣਿਆ ਕਿਉਂਕਿ ਕਾਇਦੇ ਆਜ਼ਮ ਸਮਝਦੇ ਸੀ ਕਿ ਵੀ ਅਲਟੀਮੇਟਲੀ ਅੱਜ ਅੰਗਰੇਜ਼ ਇੱਥੇ ਨੇ ਤੇ ਇਹਨਾਂ ਦਾ ਇਹ ਵਰਤਾਰਾ ਹੈ, ਜਦੋਂ ਚਲੇ ਗਏ ਫਿਰ ਇਹਨਾਂ ਦੇ ਹੱਥ ਪਾਵਰ ਆਏਗੀ। ਔਰ ਜਦੋਂ 1936-37 ਚ ਯੂਪੀ, ਮੱਧ ਪ੍ਰਦੇਸ਼, ਜਿਹਨੂੰ ਸੀਪੀ ਕਹਿੰਦੇ ਸੀ, ਉਹਨਾਂ ਸਾਰੀਆਂ ਸਟੇਟਾਂ ਦੇ ਵਿੱਚ ਕਾਂਗਰਸ ਦੀ ਹਕੂਮਤ ਬਣੀ ਸੀ, ਮੁਸਲਿਮ ਲੀਗ ਨੂੰ ਉਦੋਂ ਬਹੁਤ ਸੀਟਾਂ ਨਹੀਂ ਸੀ ਮਿਲੀਆਂ। ਤੇ ਅੱਜ ਜਿਹੜਾ ਅਸੀਂ ਇਹ ਮੋਦੀ ਦਾ ਦੇਖਦੇ ਹਾਂ, ਵੰਦੇ ਮਾਤਰਮ ਪੜੋ ਜਾਂ ਸੂਰਜ ਨਮਸਕਾਰ, ਔਰ ਪੂਰਾ ਇਹ ਸਾਰਾ ਉਸ ਵੇਲੇ ਦੀ ਕਾਂਗਰਸ ਹਕੂਮਤ ਨੇ 1936-37 ਚ ਲਾਗੂ ਕਰ ਦਿੱਤੀ ਅਸੀਂ ਸਟੇਟਾਂ ਦੇ ਵਿੱਚ। ਤੇ ਉਹਨਾਂ ਨੇ ਦੇਖਿਆ ਕਿ ਵੀ ਇਹ ਤਾਂ ਕਿੱਧਰ ਨੂੰ ਤੁਰ ਪਏ ਨੇ, ਵੀ ਜੇ ਇਹਨਾਂ ਦੇ ਨਾਲ ਅਸੀਂ ਆ ਗਏ। ਸੋ ਪਾਕਿਸਤਾਨ ਬਣਾਉਣ, ਜਿੱਥੇ ਉਹ ਇੱਕ ਪ੍ਰੈਵਲੈਂਟ ਹੇਟਰੇਡ ਮੁਸਲਮਾਨਾਂ ਦੇ ਖਿਲਾਫ ਉਹਨੇ ਰੋਲ ਅਦਾ ਕੀਤਾ, ਉੱਥੇ ਇਹ ਜਿਹੜਾ ਵਰਤਾਰਾ ਸੀ 1936-37 ਜੇ ਕਾਂਗਰਸ ਦੀ ਸਰਕਾਰਾਂ ਦੇ ਔਰ ਕਿਸੇ ਮੁਸਲਮਾਨ ਨੂੰ ਉਹਨਾਂ ਨੇ ਮੰਤਰੀ ਨਹੀਂ ਲਿਆ ਸੀ ਤੇ ਉਹਨਾਂ ਨੇ ਕਾਇਦੇ ਆਜ਼ਮ ਇਸ ਕਨਕਲੂਜਨ ਤੇ ਪਹੁੰਚੇ ਕਿ ਵੀ ਬਿਨਾਂ ਪਾਕਿਸਤਾਨ ਬਣਾਇਆ ਜਿਹੜਾ ਮੇਰੇ ਲੋਕ, ਮੇਰੀ ਕੌਮ ਸੇਫ ਨਹੀਂ ਹੋਏਗੀ। ਸੋ ਜ਼ਾਹਰ ਹੈ ਕਿ ਇਹ ਹਿੰਦੂ ਰਾਜ ਦੇ ਨਜ਼ਾਰੇ ਨੇ। ਔਰ ਉਹ ਜਿਹੜਾ ਮਾਲਵੀਆ ਨੇ ਗਿਆਨੀ ਸ਼ੇਰ ਸਿੰਘ ਨੂੰ ਕਿਹਾ ਸੀ ਕਿ ਹਮ तो शिक्षा प्रणाली में संशोधन करके मुसलमानों की मुसलमानी निकाल देंगे। तो आज 200 करोड़ मुसलमान उत्थे लिंच भी हो रहा है। पढ़े लिखिया का की हाल है, अनपढ़ता तो उन्होंने बेचारे वैसे ही इन्नी ज़्यादा है कि उन्होंने कोल कोई उन्होंने खाना उन्होंने की है भी सरकार डिसाइड कर दी है, क्योंकि बीफ के उत्ते पाबंदी है, कारोबार भी नहीं कर सकते। जे बेचारे आम भी डंगर और दूसरे कोई लै जा रहे होंगे ने पशु मंडियां च बेचण दे लई, ਉਹਨਾਂ ਨੂੰ ਵੀ ਰੋਕ ਕੇ ਘੇਰ ਕੇ ਲਿੰਚ ਕਰ ਦਿੰਦੇ ਨੇ ਕਿ ਤੁਸੀਂ ਤਾਂ ਇਹਨਾਂ ਨੂੰ ਸਲਾਟਰ ਹਾਊਸ ਲਿਜਾ ਰਹੇ ਸੀ, ਬੁੱਚੜਖਾਨੇ ਲਿਜਾ ਰਹੇ ਸੀ। ਸੋ ਇਹ ਫਰਕ ਹੈ ਗੁਲਾਮੀ ਔਰ ਆਜ਼ਾਦੀ ਦਾ। ਔਰ ਇਹੀ ਗੱਲ ਅਲਾਮਾ ਇਕਬਾਲ ਨੇ ਲੋਕਾਂ ਨੂੰ ਕਹੀ ਸੀ ਕਿ ਵੀ ਇਹ ਜਿਹੜਾ ਸਾਡਾ ਅਨਾੜੀ ਮੁਸਲਮਾਨ ਹੈ ਉਹ ਆਪਣੇ ਆਪ ਨੂੰ ਹਿੰਦ 'ਚ ਆਜ਼ਾਦ ਸਮਝਦਾ ਹੈ, ਕਿਉਂਕਿ ਜੇ ਉਹ ਸਮਝਦਾ ਹੈ ਕਿ ਜੇ ਇੱਥੇ ਸਿਜਦੇ ਦੀ ਇਜਾਜ਼ਤ ਹੈ ਇਸ ਲਈ ਅਸੀਂ ਆਜ਼ਾਦ ਹੈ, ਤੇ ਇਸ ਤੋਂ ਵੱਡਾ ਮੂਰਖ ਕੋਈ ਨਹੀਂ ਹੈ। ਔਰ ਜ਼ਾਹਰ ਹੈ ਕਿ ਉਹਨਾਂ ਦੀ ਵਿਜ਼ਡਮ ਫਿਰ ਅਲਾਮਾ ਇਕਬਾਲ ਦੀ ਔਰ ਕਾਇਦ ਦੀ ਉਹਨੇ ਇੱਕ ਮੁਲਕ ਦਿੱਤਾ ਹੈ। ਔਰ ਸਾਡੀ ਲੀਡਰਸ਼ਿਪ ਸਾਨੂੰ ਉਹਨਾਂ ਜੰਜੀਰਾਂ ਦੇ ਵਿੱਚ ਜਕੜ ਕੇ ਆਪ ਤਾਂ ਰੱਬ ਨੂੰ ਪਿਆਰੀ ਹੋਈ, ਔਰ 72 ਸਾਲਾਂ ਤੋਂ ਕੌਮ ਇਸ ਜਿਹੜੀ ਨਾ ਅਹਿਲ ਅਹਿਮਕ ਲੀਡਰਸ਼ਿਪ ਜਿਹੜੀ ਸਾਡੀ, ਜਿਹਨੇ ਆਜ਼ਾਦ ਆਪਣਾ ਆਜ਼ਾਦੀ ਵੱਲ ਤੁਰਨ ਦੀ ਥਾਂ ਹਿੰਦੂਆਂ ਦੀ ਗੁਲਾਮੀ 'ਚ ਸਾਨੂੰ ਜਕੜਿਆ, ਉਹਨਾਂ ਨੂੰ ਅਸੀਂ ਅੱਜ ਵੀ ਹੁਣ ਤਾਂ ਉਹ ਮੈਂ ਲਫ਼ਜ਼ ਤਾਂ ਨਹੀਂ ਇਸਤੇਮਾਲ ਕਰਦਾ ਕਿਉਂਕਿ ਬੀਬੀਆਂ ਕਰਦੀਆਂ ਨੇ, ਉਹ ਪਿੱਟ ਸਿਆਪਾ ਜਿਹੜਾ ਇਹ ਪਿਆ ਉਹਨਾਂ ਦੀ ਬਦੌਲਤ। ਜੀ ਡਾਕਟਰ ਸਾਹਿਬ, ਇੱਥੇ ਲੈਣੇ ਆਪਣੇ ਬ੍ਰੇਕ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।